ਸਾਡੇ ਮਦਰਸੇ ਤੇ ਜਿਹੜੀਆਂ ਮਸਜਿਦਾਂ ਨਾ ਉਹਨਾਂ ਦੇ ਵਿੱਚ ਬੱਚਿਆਂ ਦੇ ਨਾਲ ਜ਼ਿਆਦਤੀ ਦੇ ਕੇਸਿਸ ਜਿਹੜੇ ਆ ਨਾ ਉਹ ਜ਼ਿਆਦਾ ਰਿਪੋਰਟ ਹੋਣ ਲੱਗ ਗਏ ਆ। ਝੁਮਰੇ ਵਾਲਾ ਜਿਹੜਾ ਵਾ ਉਹ ਬਿਆਨ ਕਰ ਰਹੇ ਸੀਗੇ ਅੱਜ ਮਾਮੂ ਕਾਂਜਨ ਦੇ ਇਲਾਕੇ ਦੇ ਵਿੱਚ 12 ਸਾਲਾ ਬੱਚੀ ਦੇ ਨਾਲ ਜ਼ਿਆਦਤੀ ਦਾ ਵਾਕਿਆ ਜਿਹੜਾ ਨਾ ਉਹ ਪੇਸ਼ ਆ ਗਿਆ ਵਾ। ਇਹਨਾਂ ਵਾਸਤੇ ਅਲਫਾਜ਼ ਹੀ ਕੋਈ ਦਰਿੰਦਿਆਂ ਵਾਲਾ ਇਸਤੇਮਾਲ ਹੋਣਾ ਚਾਹੀਦਾ ਵਾ। ਪੁਲਿਸ ਆ ਉਹਦਾ ਕਹਿਣਾ ਵਾ ਕਿ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਬੱਚੀ ਨੂੰ ਮੈਡੀਕਲ ਵਾਸਤੇ ਹਸਪਤਾਲ ਭੇਜ ਦਿੱਤਾ। ਮੁਹਰਮ ਦਾ ਮਹੀਨਾ ਹੋਵੇ ਤੇ ਮਸਜਿਦ ਹੋਵੇ ਤੇ ਉੱਥੇ ਬੱਚੇ ਤੁਹਾਡੇ ਤਾਲੀਮ ਹਾਸਲ ਕਰਨ ਜਾਣਦੇ ਹੋਣ ਤੇ ਉੱਥੇ ਬੱਚੇ ਦੇ ਨਾਲ ਜ਼ਿਆਦਤੀ ਹੋ ਜਾਵੇ। ਪੂਰੀ ਉਮਤ ਮੁਸਲਮਾਨ ਨੂੰ ਕੀ ਮੈਸੇਜ ਦੇਣ ਦੇ ਆ? ਕੋਈ ਇੱਕ ਦਰਿੰਦਾ ਇਦਾਂ ਦਾ ਹੋਵੇ ਜਿਹਨੂੰ ਸਜ਼ਾ ਦੇ ਦਿਓ ਤਾਂ ਕਿ ਬਾਕੀ ਜਿਹੜੇ ਮੌਲਵੀ ਜਾਂ ਜਿਹੜੇ ਇਸ ਤਰ੍ਹਾਂ ਦੀ ਹਰਾਮਜ਼ਦਗੀ ਕਰਨ ਵਾਲੇ ਲੋਕ ਨੇ ਇਹਨਾਂ ਤੋਂ ਸਾਡੇ ਬੱਚੇ ਮਹਿਫੂਜ਼ ਹੋ ਜਾਣ। ਇਸ ਤਰ੍ਹਾਂ ਦੇ ਬੰਦੇ ਨੂੰ ਅਸੀਂ ਮਾਫ ਕਰ ਦੇਵਾਂਗੇ, ਇਸ ਤਰ੍ਹਾਂ ਦੇ ਬੰਦੇ ਨੂੰ ਮਦਈਆਂ ਤੇ ਕਹਿਣ ਤੇ ਮਾਫ ਕਰ ਦੇਵਾਂਗੇ ਕੱਲ ਨੂੰ ਫਿਰ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਰਹਿਣਗੇ। ਫਿਰ ਇਸ ਤਰ੍ਹਾਂ ਦੇ ਵਾਕਿਆਤ ਨੂੰ ਤੁਸੀਂ ਰੋਕ ਨਹੀਂ ਸਕਦੇ। 2022 ਦੇ ਵਿੱਚ 2123 ਬੱਚਿਆਂ ਦੇ ਨਾਲ ਜ਼ਿਆਦਤੀ ਹੋਈ ਸੀਗੀ। 2023 ਦੇ ਵਿੱਚ 4213 ਬੱਚਿਆਂ ਨਾਲ ਜ਼ਿਆਦਤੀ ਹੋ ਗਈ। ਅਗਰ 2 4 5 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਹੋਣਗੀਆਂ ਨਾ ਤੇ ਮੇਰਾ ਖਿਆਲ ਆ ਕਿ ਇਸ ਤਰ੍ਹਾਂ ਦੇ ਦਰਿੰਦੇ ਜਿਹੜੇ ਆ ਫੌਰੀ ਤੌਰ ਤੇ ਬਾਜ਼ ਆ ਜਾਣਗੇ। ਫੌਰੀ ਤੌਰ ਤੇ ਫੜ ਕੇ ਧੌਣ ਲਾ ਦਿਓ। ਮਸੀਤਾਂ ਦੇ ਵਿੱਚ ਲੋਕ ਜਾਂਦੇ ਨਮਾਜ਼ਾਂ ਪੜ੍ਹਨ ਵਾਸਤੇ, ਲੋਕ ਭੇਜਦੇ ਆਪਣੇ ਬੱਚਿਆਂ ਨੂੰ ਤਾਲੀਮ ਹਾਸਲ ਕਰਵਾਉਣ ਵਾਸਤੇ ਤੇ ਦਰਿੰਦੇ ਉੱਥੇ ਬੱਚਿਆਂ ਦੇ ਨਾਲ ਜ਼ਿਆਦਤੀਆਂ ਕਰਦੇ ਆ। ਇਹਦੇ ਤੇ ਸਿਰਫ ਫੋਟੋ ਸੈਸ਼ਨ ਨਾ ਕਰੋ, ਅਸਲ ਕੰਮ ਕਰਕੇ ਦਿਖਾਓ, ਪਤਾ ਲੱਗੇ ਅਸਲ ਕੰਮ ਹੋਣ ਡਿਆ ਵਾ। ਮੌਲਵੀ ਫੜੋ, ਮੌਲਵੀ ਨੂੰ ਫੜ ਕੇ ਟੰਗ ਦਿਓ। अस्सलाम वालेकुम। ਅੱਛਾ, ਸਾਡੇ ਮਦਰਸੇ ਤੇ ਜਿਹੜੀਆਂ ਮਸਜਿਦਾਂ ਨਾ ਉਹਨਾਂ ਦੇ ਵਿੱਚ ਬੱਚਿਆਂ ਦੇ ਨਾਲ ਜ਼ਿਆਦਤੀ ਦੇ ਕੇਸਿਸ ਜਿਹੜੇ ਆ ਨਾ ਉਹ ਜ਼ਿਆਦਾ ਰਿਪੋਰਟ ਹੋਣ ਲੱਗ ਗਏ ਆ। ਅਸੀਂ ਕੱਲ੍ਹ ਵਾਲੇ ਝੁਮਰੇ ਵਾਲਾ ਜਿਹੜਾ ਵਾ ਉਹ ਬਿਆਨ ਕਰ ਰਹੇ ਸੀਗੇ ਅੱਜ ਮਾਮੂ ਕਾਂਜਨ ਦੇ ਇਲਾਕੇ ਦੇ ਵਿੱਚ 12 ਸਾਲਾ ਬੱਚੀ ਦੇ ਨਾਲ ਜ਼ਿਆਦਤੀ ਦਾ ਵਾਕਿਆ ਜਿਹੜਾ ਨਾ ਉਹ ਪੇਸ਼ ਆ ਗਿਆ ਵਾ ਤੇ ਉਹਦੇ ਵਿੱਚ ਜਿਹੜੀ ਪੁਲਿਸ ਆ ਉਹਦਾ ਕਹਿਣਾ ਵਾ ਕਿ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਵਾ। 12 ਸਾਲ ਦੀ ਬੱਚੀ ਹੈ ਮਹਿਵਸ਼, ਜਿਹੜੀ ਮਸਜਿਦ ਦੇ ਵਿੱਚ ਕੁਰਾਨ ਪਾਕ ਦੀ ਤਾਲੀਮ ਹਾਸਲ ਕਰਨ ਜਾਂਦੀ ਆ ਆਪਣੀਆਂ ਦੂਸਰੀਆਂ ਸਹੇਲੀਆਂ ਦੇ ਨਾਲ। ਜਿਹੜੇ ਮੌਲਵੀ ਸਾਹਿਬ ਨੇ ਬਿਲਾਲ ਸਾਹਿਬ ਉਹ ਜਨਾਬ ਬਾਕੀ ਬੱਚੀਆਂ ਨੂੰ ਬਰਾਂਡੇ ਦੇ ਵਿੱਚ ਬਿਠਾ ਕੇ ਤਾਲੀਮ ਹਾਸਲ ਕਰਵਾ ਰਹੇ ਹੁੰਦੇ ਆ ਤੇ ਇਸ ਮਹਿਵਸ਼ ਨਾਮ ਦੀ ਬੱਚੀ ਨੂੰ ਮਸਜਿਦ ਦੇ ਅੰਦਰ ਲੈ ਜਾਂਦੇ ਆ। ਉੱਥੇ ਜਾ ਕੇ ਉਹਦੀਆਂ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਜ਼ਿਆਦਤੀ ਦੀ ਜਦੋਂ ਕੋਸ਼ਿਸ਼ ਕਰਦੇ ਆ, ਬੱਚੀ ਜਨਾਬ ਸ਼ੋਰ ਸ਼ਰਾਬਾ ਕਰਦੀ ਆ। ਸ਼ੋਰ ਸ਼ਰਾਬਾ ਕਰਨ ਤੋਂ ਬਾਅਦ ਜਿਹੜੀਆਂ ਬਾਹਰ ਬੱਚੀਆਂ ਬੈਠੀਆਂ ਹੁੰਦੀਆਂ ਵਾ ਉਹ ਭੱਜ ਕੇ ਅੰਦਰ ਜਾਂਦੀਆਂ ਵਾ ਤੇ ਉਹ ਜਾ ਕੇ ਉਸ ਬਿਲਾਲ ਨਾਮੀ, ਮੈਂ ਇਹਨੂੰ ਹੁਣ ਕਾਰੀ ਕਵਾਂ, ਮੌਲਵੀ ਕਵਾਂ, ਕੀ ਕਵਾਂ, ਮੇਰਾ ਖਿਆਲ ਹੈ ਕਿ ਇਹਨਾਂ ਵਾਸਤੇ ਅਲਫਾਜ਼ ਹੀ ਕੋਈ ਦਰਿੰਦਿਆਂ ਵਾਲਾ ਇਸਤੇਮਾਲ ਹੋਣਾ ਚਾਹੀਦਾ ਵਾ ਕਿ ਇਹਨਾਂ ਦਰਿੰਦਿਆਂ ਕੋਲੋਂ ਕਿਸ ਤਰ੍ਹਾਂ ਅਸੀਂ ਆਪਣੇ ਬੱਚੇ ਆਪਣੀਆਂ ਬੱਚੀਆਂ ਨੂੰ ਮਹਿਫੂਜ਼ ਰੱਖ ਸਕਦੇ ਹਾਂ। ਖੈਰ ਜੀ, ਉਹ ਮੌਲਵੀ ਸਾਹਿਬ ਕੋਲੋਂ ਉਹ ਬੱਚੀ ਦੀ ਜਾਨ ਛੁਡਵਾਈ, ਉਹ ਬੱਚੀ ਭੱਜ ਕੇ ਆਪਣੇ ਘਰ ਗਈ। ਉਨੀ ਦੇਰ ਤੱਕ ਮੌਲਵੀ ਵੀ ਭੱਜ ਗਿਆ। ਖੈਰ ਥਾਣਾ ਮਾਮੂ ਕਾਂਜਨ ਦੀ ਪੁਲਿਸ ਨੇ ਫੌਰੀ ਤੌਰ ਤੇ ਰੇਡ ਛੇੜ ਕਰਕੇ ਜਿਹੜਾ ਮੌਲਵੀ ਬਿਲਾਲ ਸੀਗਾ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਬੱਚੀ ਨੂੰ ਮੈਡੀਕਲ ਵਾਸਤੇ ਹਸਪਤਾਲ ਭੇਜ ਦਿੱਤਾ। ਹੁਣ ਤੁਸੀਂ ਮੈਨੂੰ ਸਿਰਫ ਇੱਥੇ ਨਾ ਜ਼ਿਆਦਾ ਆਪਾਂ ਲੰਬੀਆਂ ਚੌੜੀਆਂ 'ਚ ਗੱਲਾਂ ਨਹੀਂ ਕਰਨੀਆਂ। ਤੁਸੀਂ ਮੈਨੂੰ ਇਹ ਗੱਲ ਦੱਸੋ, ਮੁਹਰਮ ਦਾ ਮਹੀਨਾ ਹੋਵੇ, ਠੀਕ ਹੈ, ਤੇ ਮਸਜਿਦ ਹੋਵੇ ਤੇ ਉੱਥੇ ਬੱਚੇ ਤੁਹਾਡੇ ਤਾਲੀਮ ਹਾਸਲ ਕਰਨ ਜਾਣਦੇ ਹੋਣ ਤੇ ਉੱਥੇ ਬੱਚੇ ਦੇ ਨਾਲ ਜ਼ਿਆਦਤੀ ਹੋ ਜਾਵੇ। ਅਸੀਂ ਪੂਰੀ ਉਮਤ ਮੁਸਲਮਾਨ ਨੂੰ ਕੀ ਮੈਸੇਜ ਦੇਣ ਦੇ ਆ? ਮੈਂ ਹੈਰਾਨ ਆ ਇਸ ਗੱਲ ਦੇ ਉੱਪਰ ਕਿ ਕੋਈ ਇੱਕ ਕਾਂ ਮਾਰ ਕੇ ਟੰਗ ਦਿਓ, ਕੋਈ ਇੱਕ ਦਰਿੰਦਾ ਇਦਾਂ ਦਾ ਹੋਵੇ ਜਿਹਨੂੰ ਸਜ਼ਾ ਦੇ ਦਿਓ ਤਾਂ ਕਿ ਬਾਕੀ ਜਿਹੜੇ ਮੌਲਵੀ ਜਾਂ ਜਿਹੜੇ ਇਸ ਤਰ੍ਹਾਂ ਦੀ ਹਰਾਮਜ਼ਦਗੀ ਕਰਨ ਵਾਲੇ ਲੋਕ ਨੇ ਇਹਨਾਂ ਤੋਂ ਸਾਡੇ ਬੱਚੇ ਮਹਿਫੂਜ਼ ਹੋ ਜਾਣ। ਅਸੀਂ ਵੀ ਬਦਨਾਮ ਹੋਣ ਤੋਂ ਬਚ ਜਾਈਏ, ਅਸੀਂ ਵੀ ਆਪਣੀਆਂ ਮਸਜਿਦਾਂ ਨੂੰ ਬਦਨਾਮ ਹੋਣ ਤੋਂ ਬਚਾ ਲਈਏ। ਲੇਕਿਨ ਅਫਸੋਸ ਦੀ ਗੱਲ ਇਹ ਆ, ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੜੀਆਂ ਗੱਲਾਂ ਐਸੀਆਂ ਵਾ ਜਿਹਦੇ 'ਤੇ ਜਾ ਕੇ ਸਾਡਾ ਕਾਨੂੰਨ ਜਿਹੜਾ ਵਾ ਉੱਥੇ ਸਟਾਪ ਹੋ ਜਾਂਦਾ ਵਾ। ਅਗਰ ਇਸ ਤਰ੍ਹਾਂ ਦੇ ਬੰਦੇ ਨੂੰ ਅਸੀਂ ਮਾਫ ਕਰ ਦੇਵਾਂਗੇ, ਇਸ ਤਰ੍ਹਾਂ ਦੇ ਬੰਦੇ ਨੂੰ ਮਦਈਆਂ ਤੇ ਕਹਿਣ ਤੇ ਮਾਫ ਕਰ ਦੇਵਾਂਗੇ ਕੱਲ ਨੂੰ ਫਿਰ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਰਹਿਣਗੇ। ਫਿਰ ਇਸ ਤਰ੍ਹਾਂ ਦੇ ਵਾਕਿਆਤ ਨੂੰ ਤੁਸੀਂ ਰੋਕ ਨਹੀਂ ਸਕਦੇ। 2022 ਦੇ ਵਿੱਚ 2123 ਬੱਚਿਆਂ ਦੇ ਨਾਲ ਜ਼ਿਆਦਤੀ ਹੋਈ ਸੀਗੀ। 2023 ਦੇ ਵਿੱਚ 4213 ਬੱਚਿਆਂ ਨਾਲ ਜ਼ਿਆਦਤੀ ਹੋ ਗਈ। ਮਤਲਬ ਇੱਕ ਸਾਲ ਦੇ ਵਿੱਚ ਅਗਰ ਅਸੀਂ ਦੇਖ ਰਹੇ ਹਾਂ 2000 ਆ ਤੇ ਦੂਸਰੇ ਸਾਲ ਦੇ ਵਿੱਚ ਉਹੀ 4200 ਹੋ ਗਈ, ਯਾਨੀ ਕਿ 50% ਤੋਂ ਵੀ ਉੱਪਰ ਚਲੀ ਗਈ। ਲੇਕਿਨ ਅਫਸੋਸ ਇਸ ਗੱਲ ਦਾ ਹੀ ਹੁੰਦਾ ਵਾ ਕਿ ਸਾਡੀਆਂ ਸਜ਼ਾਵਾਂ ਜਿਹੜੀਆਂ ਵਾ ਉਹ ਪ੍ਰੋਪਰ ਨਹੀਂ ਹੋ ਪਾਉਂਦੀਆਂ। ਅਗਰ 2 4 5 ਬੰਦਿਆਂ ਨੂੰ ਸਜ਼ਾਵਾਂ ਦਿੱਤੀਆਂ ਹੋਣਗੀਆਂ ਨਾ ਤੇ ਮੇਰਾ ਖਿਆਲ ਆ ਕਿ ਇਸ ਤਰ੍ਹਾਂ ਦੇ ਦਰਿੰਦੇ ਜਿਹੜੇ ਆ ਫੌਰੀ ਤੌਰ ਤੇ ਬਾਜ਼ ਆ ਜਾਣਗੇ। ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਸ ਜੁਰਮ ਦੀ ਇਹ ਸਜ਼ਾ ਵਾ। ਇਹਨਾਂ ਨੂੰ ਐਡਾ ਲੰਬਾ ਤਾਂ ਮੇਰਾ ਖਿਆਲ ਆ ਕਿ ਅਦਾਲਤਾਂ ਦੇ ਚੱਕਰ 'ਚ ਪਾਣਾ ਨਹੀਂ ਚਾਹੀਦਾ ਹੈਗਾ। ਫੌਰੀ ਤੌਰ ਤੇ ਫੜ ਕੇ ਧੌਣ ਲਾ ਦਿਓ, ਗੱਲ ਮੁੱਕ ਜਾਵੇ। ਇਹਨਾਂ ਨੇ ਕੋਈ ਬੜੀ ਇਨਸਾਨੀਅਤ ਵਾਲੀ ਗੱਲ ਕੀਤੀ ਆ। ਮਸੀਤਾਂ ਦੇ ਵਿੱਚ ਲੋਕ ਜਾਂਦੇ ਨਮਾਜ਼ਾਂ ਪੜ੍ਹਨ ਵਾਸਤੇ, ਲੋਕ ਭੇਜਦੇ ਆਪਣੇ ਬੱਚਿਆਂ ਨੂੰ ਤਾਲੀਮ ਹਾਸਲ ਕਰਵਾਉਣ ਵਾਸਤੇ ਤੇ ਦਰਿੰਦੇ ਉੱਥੇ ਬੱਚਿਆਂ ਦੇ ਨਾਲ ਜ਼ਿਆਦਤੀਆਂ ਕਰਦੇ ਆ। ਫਿਰ ਮਸਜਿਦ ਦੇ ਵਿੱਚ ਜਾ ਕੇ ਜ਼ਿਆਦਤੀ ਕਰਨਾ, ਇਹ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਵਾ? ਲਿਹਾਜ਼ਾ ਮੇਰੀ IG ਪੰਜਾਬ ਅੱਗੇ ਖਾਸ ਤੌਰ ਤੇ ਮਰੀਮ ਨਵਾਜ਼ ਅੱਗੇ ਗੁਜ਼ਾਰਿਸ਼ ਆ ਕਿ ਇਹਦੇ ਤੇ ਸਿਰਫ ਫੋਟੋ ਸੈਸ਼ਨ ਨਾ ਕਰੋ। ਤੁਸੀਂ ਜਿਹੜਾ ਪਰਸੋਂ ਵਾਕਿਆ ਆਇਆ ਉੱਥੇ ਜਨਾਬ ਆ ਲਿਆ ਕੇ ਜਿਹੜੀ ਹਿਨਾ ਪਰਵੇਜ਼ ਕੀ ਬੱਟ ਆ ਕਿ ਜੱਟ ਆ ਉਹਨੇ ਆ ਕੇ ਜਨਾਬ ਤਸਵੀਰਾਂ ਬਣਾਈਆਂ, ਬਣਵਾ ਕੇ ਚਲੀ ਗਈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
ਅਸਲ ਕੰਮ ਕਰਕੇ ਦਿਖਾਓ, ਪਤਾ ਲੱਗੇ ਅਸਲ ਕੰਮ ਹੋਣ ਡਿਆ ਵਾ। ਮੌਲਵੀ ਫੜੋ, ਮੌਲਵੀ ਨੂੰ ਫੜ ਕੇ ਟੰਗ ਦਿਓ, ਪਤਾ ਤਾਂ ਲੱਗ ਗਿਆ ਕਿ ਜ਼ਿਆਦਤੀ ਹੋਈ ਆ, ਪਤਾ ਤਾਂ ਲੱਗ ਗਿਆ ਕਿ ਇਹ ਵਕੂਆ ਹੋ ਗਿਆ ਵਾ। ਹੁਣ ਪਿੱਛੇ ਰਹਿ ਕੀ ਗਿਆ ਵਾ? ਲਿਹਾਜ਼ਾ ਮੈਂ ਗੁਜ਼ਾਰਿਸ਼ ਕਰਾਂਗਾ IG ਪੰਜਾਬ ਨੂੰ ਤੇ ਮਰੀਮ ਨਵਾਜ਼ ਨੂੰ ਕਿ ਇਹਦੇ ਤੇ ਕੋਈ ਇਸ ਤਰ੍ਹਾਂ ਦੀ ਕਾਨੂੰਨ ਸਾਜ਼ੀ ਕਰੋ ਤਾਂ ਕਿ ਆਇੰਦਾ ਕਿਸੇ ਵੀ ਦਰਿੰਦੇ ਦੀ, ਕਿਸੇ ਵੀ ਬੰਦੇ ਦੀ ਇਹ ਜੁਰਤ ਨਾ ਹੋਵੇ ਕਿ ਇਸ ਤਰ੍ਹਾਂ ਦੀ ਜੁਰਤ ਕਰ ਸਕੇ। ਲਿਹਾਜ਼ਾ ਜਿਹੜੀ ਮਰੀਮ ਨਵਾਜ਼ ਨੇ ਕਿਹਾ ਨਾ ਕਿ ਖਵਾਤੀਨ ਮੇਰੀ ਰੈੱਡ ਲਾਈਨ ਆ, ਤੇ ਸਾਨੂੰ ਇਹ ਰੈੱਡ ਲਾਈਨ ਨਜ਼ਰ ਵੀ ਤਾਂ ਆਵੇ ਨਾ। ਬਹੁਤ ਸ਼ੁਕਰੀਆ।